ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਮੁਕੱਦਸ ਲੂਕਾ ਦੀ ਅੰਜੀਲ ਉਹਦੇ 19ਵੇਂ ਬਾਬ ਦੇ ਵਿੱਚੋਂ ਅਸੀਂ ਅੱਜ ਯਸੂ ਤੇ ਜ਼ਕਈ ਦੀ ਸਟੋਰੀ ਦੇ ਬਾਰੇ, ਕਹਾਣੀ ਦੇ ਬਾਰੇ, ਗੱਲਬਾਤ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਬਾਈਬਲ ਕਹਿੰਦੀ ਹੈ ਕਿ ਯਸੂ ਯਰੂ ਸ਼ਹਿਰ ਵੱਲ ਜਾ ਰਿਹਾ ਸੀ ਤੇ ਯਰੂ ਸ਼ਹਿਰ ਦੇ ਵਿੱਚੋਂ ਜਦੋਂ ਜਾਣ ਰਿਹਾ ਸੀ ਬਾਹਰ, ਤੇ ਇਹ ਤੁਹਾਨੂੰ ਦੱਸ ਦਿਆਂ ਕਿ ਯਰੂ ਸ਼ਹਿਰ ਤੇ ਯਰੂਸ਼ਲਮ ਦਾ ਲਾਗੇ ਤੱਕ 12 ਮੀਲ ਦਾ ਫਰਕ ਸੀ। 12 ਮੀਲ ਦਾ ਪੰਧ ਸੀ ਜਿਹਨੂੰ ਅਸੀਂ ਸਫ਼ਰ ਵੀ ਆਨੇ ਆ। ਤੇ ਇਹ ਦੋਵੇਂ ਲਾਗੇ ਜਿਹੜੇ ਸਨ ਨਾ, ਇਹ ਦੋਵੇਂ ਆਬਾਦੀਆਂ ਸਨ, ਸ਼ਹਿਰ ਸਨ, ਯਰੂ ਸ਼ਹਿਰ ਤੇ ਯਰੂਸ਼ਲਮ ਸ਼ਹਿਰ। ਤੇ ਯਿਸੂ ਮਸੀਹ ਜਾ ਰਿਹਾ ਸੀ ਤੇ ਬਾਈਬਲ ਬੜੇ ਸਾਫ਼ ਲਫ਼ਜ਼ਾਂ ਦੇ ਨਾਲ ਜ਼ਕਈ ਦੀ ਗੱਲ ਨੂੰ ਬਿਆਨ ਕਰਦੀ ਹੈ। ਜ਼ਕਈ ਨਾਂ ਦਾ ਇੱਕ ਬੰਦਾ ਸੀ ਤੇ ਉਹ ਜ਼ਰਾ ਕੱਦ ਦਾ ਮਧਰਾ ਸੀ, ਯਾਨੀ ਛੋਟਾ ਸੀ ਕੱਦ ਉਹਦਾ। ਅਸੀਂ ਪੰਜਾਬੀ ਚਾਹੁੰਦੇ ਹਾਂ ਮਧਰਾ ਸੀ, ਲੇਕਿਨ ਦੋ ਵੱਡੀਆਂ ਖੂਬੀਆਂ ਉਹਦੇ ਅੰਦਰ ਐ ਸਨ। ਇੱਕ ਤੇ ਮਸੂਲ ਲੈਣ ਵਾਲਾ ਸੀ ਤੇ ਇੱਕ ਸਰਦਾਰ ਸੀ। ਉਹਦੇ ਦਿਲ ਦੇ ਵਿੱਚ ਨਾ ਇੱਕ ਖਾਸ਼ ਪੈਦਾ ਹੋਈ। ਉਹਦਾ ਦਿਲ ਕੀਤਾ ਭਈ ਮੈਂ ਯਿਸੂ ਨੂੰ ਵੇਖਾਂ, ਲੇਕਿਨ ਉਹਦਾ ਵੱਸ ਨਹੀਂ ਚੱਲਦਾ ਕਿ ਯਿਸੂ ਦੇ ਪਿੱਛੇ ਏਡੀ ਭੀੜ ਹੁੰਦੀ ਸੀ ਤੇ ਉਹ ਜ਼ਰਾ ਕੱਦ ਦਾ ਮਧਰਾ ਸੀ ਤੇ ਉਹ ਯਿਸੂ ਕੋਲ ਪਹੁੰਚ ਨਹੀਂ ਸਕਦਾ। ਤੇ ਮੁਕੱਦਸ ਲੂਕਾ ਨੂੰ ਇੰਜ ਬਿਆਨ ਕਰਦਾ ਹੈ ਕਿ ਇਹ ਜ਼ਕਈ ਨਾਂ ਦਾ ਬੰਦਾ, ਜਿਹਦਾ ਕੱਦ ਛੋਟਾ ਸੀ, ਜਿਹੜਾ ਸਰਦਾਰ ਵੀ ਸੀ ਤੇ ਮਸੂਲ ਲੈਣ ਵਾਲਾ ਵੀ ਸੀ, ਇਹਦੇ ਤੋਂ ਯਹੂਦੀ ਬੜੀ ਨਫ਼ਰਤ ਕਰਦੇ ਹਨ। ਯਹੂਦੀ ਐਸੀ ਨਫ਼ਰਤ ਕਰਦੇ ਹਨ ਕਿ ਇਹ ਸਾਡੀ ਕੌਮ ਤੋਂ ਟੈਕਸ ਲੈ ਕੇ ਤੇ ਰੂਮੀ ਹਕੂਮਤ ਨੂੰ ਦਿੰਦਾ ਹੈ। ਹਾਲਾਂਕਿ ਟੈਕਸ ਲੈਣ ਦਾ ਠੇਕਾ ਲਿਆ ਸੀ ਉਹਨੇ, ਜਗ੍ਹਾ ਥਾਂ ਤੇ ਉਹਦੇ ਚੁੰਗੀਆਂ ਸਨ ਤੇ ਉਹ ਟੈਕਸ ਲੈਣਾ ਉਹਦਾ ਕੰਮ ਸੀ, ਤੇ ਨਾਲੇ ਸਰਦਾਰ ਵੀ ਸੀ। ਲੇਕਿਨ ਇਸ ਵਜ੍ਹਾ ਤੋਂ ਜਿਹੜੇ ਪੱਕੇ ਯਹੂਦੀ ਸਨ ਨਾ, ਉਹ ਜ਼ਕਈ ਤੋਂ ਨਾਰਾਜ਼ ਸਨ ਤੇ ਇਹ ਤੋਂ ਰਿੰਝ ਰਹਿੰਦੇ ਸਨ। ਤੇ ਇੰਜ ਹੋਇਆ ਵੀ ਇਹ ਆਖਣ ਲੱਗਾ ਜ਼ਕਈ ਕਿ ਮੈਂ ਯਿਸੂ ਨੂੰ ਵੇਖਣਾ ਚਾਹੁੰਦਾ ਆ। ਇਹਦੇ ਦਿਲ ਦੇ ਅੰਦਰ ਇੱਕ ਖਾਸ਼ ਪੈਦਾ ਹੋਈ। ਇਹਨੇ ਵੇਖਿਆ ਭਈ ਯਿਸੂ ਲੰਘਣ ਡਿਆ, ਬੜੀ ਵੱਡੀ ਭੀੜ। ਇਹਨੇ ਆਖਿਆ ਯਿਸੂ ਇੱਥੇ। ਇਹਨੇ ਆਪਣੇ ਵਾਲਾ ਕੋਸ਼ਿਸ਼ ਕੀਤੀ, ਲੇਕਿਨ ਕੋਈ ਇਹਦਾ ਵੱਸ ਨਹੀਂ ਚੱਲਿਆ। ਇਹਨੇ ਸੋਚਿਆ ਕਿ ਇੰਜ ਕਰਨਾ, ਫਿਰ ਰਾਹ ਤੇ ਇਹੋ ਹੀ ਜਾਣ ਡਿਆ, ਇਸੇ ਰਾਹ ਜਾਣਾ। ਤੇ ਅੱਗੇ ਇੱਕ ਗੂਲਰ ਦਾ ਦਰਖਤ ਹੈ, ਗੂਲਰ ਦਾ ਇੱਕ ਰੁੱਖ ਸੀ, ਤੇ ਕਹਿੰਦਾ ਮੈਂ ਉਹਦੇ ਤੇ ਚੜ ਜਾਣਾ ਵਾ ਤੇ ਆਰਾਮ ਨਾਲ ਉੱਤੋਂ ਬਹਿ ਜਾਗਾ ਤੇ ਯਿਸੂ ਨੇ ਇੱਥੋਂ ਹੀ ਲੰਘਣਾ ਤੇ ਮੈਂ ਉਹਨੂੰ ਵੇਖ ਲਾਂਗਾ। ਹੁਣ ਬੜੀ ਗੱਲ ਪਤੇ ਦੀ ਮੈਂ ਦੱਸਣ ਲੱਗਾ ਜੀ। ਯਿਸੂ ਨੂੰ ਵੇਖਣ ਦੀ ਕੋਸ਼ਿਸ਼ ਕਰਨ ਲੱਗਾ। ਹੁਣ ਇਹਨੂੰ ਮਿਹਨਤ ਕਿੰਨੀ ਕਰਨੀ ਪੈਂਦੀ ਹੈ। ਜਦੋਂ ਇਹਨੇ ਵੇਖਿਆ ਤੇ ਫੌਰਨ
ਇਹਨੇ ਮਨਸੂਬਾ ਬਣਾਇਆ, ਆਪਣੇ ਅੰਦਰ ਇਹ ਸੋਚਿਆ ਕਿ ਮੈਂ ਇਹ ਕੰਮ ਕਰਨਾ ਵਾ, ਇੰਝ ਯਿਸੂ ਨੂੰ ਵੇਖਾਂਗਾ, ਮੈਂ ਗੂਲਰ ਦੇ ਰੁੱਖ ਤੇ ਚੜ ਜਾਣਾ ਉੱਤੇ। ਤੇ ਇਹਨੇ ਦੌੜ ਲਾਈ। ਦੌੜ ਲਾਉਣ ਲੱਗਿਆ ਵੀ ਇੱਕ ਬੜੀ ਖਾਸ ਗੱਲ ਸੀ। ਖਾਸ ਤੋਂ ਮੇਰੀ ਮੁਰਾਦ ਇਹ ਕਿ ਇੱਕ ਤੇ ਸਰਦਾਰ ਸੀ, ਜੁੱਬਾ ਇਹਨੇ ਪਾਇਆ ਹੋਇਆ ਸੀ, ਤੇ ਜੁੱਬਾ ਤਾਂ ਚੁੱਕਣਾ ਸੀ ਤੇ ਲੱਤਾਂ ਦੀਆਂ ਨੰਗੀਆਂ ਹੋਣੀਆਂ ਤੇ ਸਾਰਿਆਂ ਨੇ ਇਹਦੇ ਮਖੌਲ ਕਰਨਾ, ਇਹਨੂੰ ਇਹਦੇ ਮਜ਼ਾਕ ਉਡਾਉਣੀ ਸੀ ਤੇ ਸਾਰਿਆਂ ਵੇਖ ਕੇ ਹੱਸਣਾ ਸੀ। ਲੇਕਿਨ ਵੇਖੋ, ਸਰਦਾਰ ਹੋ ਕੇ ਇਹਨੇ ਨਾ ਆਪਣੀ ਬੇਇੱਜ਼ਤੀ ਦੀ ਪਰਵਾਹ ਨਹੀਂ ਕੀਤੀ। ਇਹਨੇ ਦੌੜ ਲਾਤੀ ਕਿ ਮੈਂ ਜਾ ਕੇ ਰੁੱਖ ਤੇ ਚੜ੍ਹਨਾ ਵਾ ਤੇ ਇੱਕ ਟਾਹਣ ਤੇ ਬਹਿ ਜਾਣਾ ਵਾ, ਜਿੱਥੋਂ ਯਿਸੂ ਨੇ ਲੰਘਣਾ ਤੇ ਮੈਂ ਯਿਸੂ ਨੂੰ ਵੇਖ ਲਾਂਗਾ। ਇਹਨੇ ਇੱਕ ਪਲਾਨ ਕੀਤਾ, ਮਨਸੂਬਾ ਬਣਾਇਆ, ਤੇ ਜਦੋਂ ਦੌੜ ਲਾਈ ਤੇ ਅੱਗੇ ਸੀ ਗੂਲਰ ਦਾ ਰੁੱਖ, ਤੇ ਗੂਲਰ ਦੇ ਰੁੱਖ ਨੂੰ ਛੋਟੇ ਛੋਟੇ ਕੰਡੇ ਵੀ ਹੁੰਦੇ ਨੇ। ਹੁਣ ਇਹ ਚਰਨ ਡਿਆ ਹੋਵੇ ਤੈਨੂੰ ਕੰਡੇ ਵੀ ਚੁੱਭਣ ਡਏ ਨੇ। ਹੁਣ ਤੁਸੀਂ ਵੇਖੋ, ਬੜੀ ਖਾਸ ਗੱਲ ਦੱਸਣ ਆਵਾਂ ਕਿ ਯਿਸੂ ਨੂੰ ਵੇਖਣ ਦੀ ਖਾਸ਼ ਹੈ ਤੇ ਇਹਨੇ ਆਪਣੀ ਬੇਇੱਜ਼ਤੀ ਦੀ ਵੀ ਪਰਵਾਹ ਨਹੀਂ ਕੀਤੀ, ਮਖੌਲਾਂ ਦੀ ਵੀ ਪਰਵਾਹ ਨਹੀਂ ਕੀਤੀ, ਲੋਕਾਂ ਦੀਆਂ ਵੰਨ ਸਵੰਨੀਆਂ ਗੱਲਾਂ ਦੀ ਵੀ ਪਰਵਾਹ ਨਹੀਂ ਕੀਤੀ। ਕਿਉਂ ਕੱਦ ਤੋਂ ਤਾਂ ਛੋਟਾ, ਲੋਕ ਤੇ ਉਹਨੂੰ ਮਧਰਾ ਕਹਿੰਦੇ ਨੇ। ਤੇ ਇਹ ਵੀ ਵੇਖੋ, ਉਹ ਮਧਰਾ ਹੋ ਕੇ ਲੋਕ ਉਹਨੂੰ ਗੱਲਾਂ ਕਰਨ ਡਏ ਨੇ, ਲੋਕਾਂ ਦਾ ਧਿਆਨ ਉਹਦੇ ਵੱਲ ਚਲਾ ਗਿਆ ਕਿ ਇਹ ਕੀ ਕਰਦਾ ਪਿਆ। ਉਹਨੇ ਫੌਰਨ ਛੇਤੀ ਨਾਲ ਕੰਡੇ ਚੁੱਭਦੇ ਨੇ ਪਏ, ਉਹ ਦਰਖਤ ਤੇ ਚੜ ਗਿਆ, ਉਸ ਰੁੱਖ ਤੇ ਚੜ ਗਿਆ ਗੂਲਰ ਨੇ। ਲੇਕਿਨ ਕੰਡੇ ਚੁੱਭਦੇ ਨੇ ਥਾਂ ਥਾਂ ਤੋਂ ਉਹਨੂੰ ਨਾ ਤਕਲੀਫ ਹੋਣ ਡਈ ਏ ਕਿ ਚੁੱਭਣ ਹੁੰਦੀ ਨਾ ਬਈ, ਕੰਡੇ ਚੁੱਭਦੇ ਨੇ ਜਦੋਂ ਤੇ ਬੰਦੇ ਨੂੰ ਦਰਦ ਤੇ ਹੁੰਦਾ ਨਾ, ਲੇਕਿਨ ਉਹ ਦਰਦ ਵੀ ਸਹਿਣ ਡਿਆ ਤੇ ਰੁੱਖ ਤੇ ਵੀ ਚੜ ਗਿਆ। ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਜਦੋਂ ਕੋਈ ਸ਼ਖਸ ਯਿਸੂ ਨੂੰ ਵੇਖਣਾ ਚਾਹੁੰਦਾ ਹੈ ਤੇ ਉਹਨੂੰ ਤਕਲੀਫਾਂ ਕਿੰਨੀਆਂ ਸਹਿਣੀਆਂ ਪੈਂਦੀਆਂ ਨੇ, ਕਿੰਨੇ ਦੁੱਖ ਸਹਿਣੇ ਪੈਂਦੇ ਨੇ, ਮਿਹਨਤ ਕਿੰਨੀ ਕਰਨੀ ਪੈਂਦੀ ਏ। ਉਹਨੇ ਆਪਣੀ ਇੱਜ਼ਤ ਬੇਇੱਜ਼ਤੀ ਦੀ ਕੋਈ ਪਰਵਾਹ ਨਹੀਂ ਕੀਤੀ। ਜਿਵੇਂ ਮੈਂ ਦੱਸਿਆ ਕਿ ਦੌੜ ਲਾਈਏ ਤੇ ਜਾ ਕੇ ਤੇ ਟਾਹਣ ਤੇ ਬਹਿ ਗਿਆ। ਯਿਸੂ ਮਸੀਹ ਨੇ ਵੇਖਿਆ ਕਿ ਗੂਲਰ ਦਾ ਰੁੱਖ ਹੈ ਤੇ ਕਿਵੇਂ ਛੋਟੇ ਕੱਦ ਦਾ ਬੰਦਾ ਹੈ ਤੇ ਇਹ ਉੱਤੇ ਚੜ ਕੇ ਬਹਿ ਗਿਆ ਤੇ ਵੇਖਣਾ ਚਾਹੁੰਦਾ ਮੈਨੂੰ। ਯਿਸੂ ਜਦੋਂ ਉਹਦੇ ਕੋਲ ਗਿਆ ਨਾ ਤੇ ਤਾਂ ਵੇਖਿਆ ਤੇ ਕਹਿੰਦਾ, ਯਿਸੂ ਦੇ ਮੂੰਹੋਂ ਇਹ ਗੱਲ ਨਿਕਲੀ, ਜ਼ਕਈ ਥੱਲੇ ਆ ਜਾ, ਜ਼ਕਈ ਥੱਲੇ ਆ ਜਾ, ਮੈਂ ਅੱਜ ਤੇਰੇ ਘਰ ਜਾਵਾਂਗਾ। ਤੇ ਅਜ਼ੀਜ਼ੋ, ਮੈਂ ਅੱਜ ਤੁਹਾਨੂੰ ਇਹੋ ਹੀ ਗੱਲ ਦੱਸਣਾ ਚਾਹਨਾ ਵਾਂ। ਉਹ ਜਦੋਂ ਤੁਸੀਂ ਗਿਰਜੇ ਜਾਂਦੇ ਹੋ ਜਾਂ ਤੁਸੀਂ ਯਿਸੂ ਨੂੰ ਵੇਖਣ ਦੀ ਖਾਸ਼ ਰੱਖਦੇ ਹੋ ਤੇ ਯਿਸੂ ਐਵੇਂ ਨਹੀਂ ਜੇ ਮਿਲਦਾ। ਮਿਹਨਤ ਵੀ ਕਰਨੀ ਪੈਂਦੀ ਜੇ ਤੇ ਦੁੱਖ ਵੀ ਸਹਿਣੇ ਪੈਂਦੇ ਨੇ, ਲੋਕਾਂ ਦੀਆਂ ਮਜ਼ਾਕਾਂ ਵੀ ਸਹਿਣੀਆਂ ਪੈਂਦੀਆਂ ਨੇ ਤੇ ਤਕਲੀਫਾਂ ਵੀ ਸਹਿਣੀਆਂ ਪੈਂਦੀਆਂ ਨੇ। ਲੇਕਿਨ ਜਦੋਂ ਇਹ ਬਹਿ ਗਿਆ ਤੇ ਯਿਸੂ ਨੇ ਆਖਿਆ, ਆ ਜਾ, ਮੈਂ ਹੁਣ ਤੇਰੇ ਘਰ ਜਾਵਾਂਗਾ। ਤੇ ਯਿਸੂ ਮਸੀਹ ਦੀ ਆਵਾਜ਼ ਸੁਣ ਕੇ ਬੜਾ ਖੁਸ਼ ਹੋਇਆ ਤੇ ਥੱਲੇ ਆ ਗਿਆ ਤੇ ਯਿਸੂ ਉਹਦੇ ਘਰ ਚਲਾ ਗਿਆ। ਅਸੀਂ ਇਹਦਾ ਅਗਲਾ ਹਿੱਸਾ ਅਗਲੀ ਵੀਡੀਓ 'ਚ ਵੇਖਾਂਗੇ। ਲੇਕਿਨ ਇਹ ਮੈਂ ਜ਼ਰੂਰ ਦੱਸਣਾ ਚਾਹਨਾ, ਉਹ ਜਿਹੜੇ ਆਂਦੇ ਨੇ ਕਿ ਅਸੀਂ ਯਿਸੂ ਨੂੰ ਵੇਖਣਾ ਚਾਹੁੰਦੇ ਆ ਤੇ ਤੁਹਾਨੂੰ ਯਿਸੂ ਦੇ ਨਾਲ, ਯਿਸੂ ਨੂੰ ਪਾਉਣ ਲਈ ਕੋਈ ਥੋੜੀ ਜਿਹੀ ਮਿਹਨਤ ਕਰਨੀ ਪੈਗੀ ਤੇ ਇਸ ਮਿਹਨਤ ਲਈ ਤਿਆਰ ਹੋ ਜਾਓ। ਖੁਦਾ ਤੁਹਾਨੂੰ ਬਰਕਤ ਦੇ। ਇਹਦਾ ਅਗਲਾ ਹਿੱਸਾ ਅਸੀਂ ਅਗਲੀ ਵੀਡੀਓ 'ਚ ਵੇਖਾਂਗੇ। ਖੁਦਾ ਤੁਹਾਨੂੰ ਸਲਾਮਤੀ ਬਖਸ਼ੇ।